ਉਹ ਜੇ ਇੱਥੇ ਹੁੰਦੇ ਤੇ ਸਾਡਾ ਸਾਰਾ ਕਬੀਲਾ ਹੀ ਸਾਡਾ ਸੀ। ਅਗਰ ਉਹ ਇੱਥੇ ਹੁੰਦੇ ਸਾਰਾ ਕਬੀਲਾ ਸਾਡਾ ਸਾਡਾ ਕੌਮ ਸੀ, ਇੱਕ ਬਲਾਦਰੀ ਸੀ, ਇੱਕ ਕਿਸਾ ਕਹਾਣੀ ਸੀ। ਇੱਕ ਬਾਪ ਦੀ ਔਲਾਦ ਸੀ, ਇੱਕ ਮੁਸਲਮਾਨ ਹੋ ਗਿਆ, ਦੂਸਰਾ ਸਿੱਖ ਰਹਿ ਗਿਆ। तो बाबा जी गुरु नानक कहते ने नानक दुखिया सब संसार, बाकी सारे पढ़ने वाले भी उधर चले गए ते पढ़ाने वाले भी उधर चले गए ते मुहब्बतां इधर छड़ गए। अपने घर परदेसियां वांगू परतन दा एहसास क्यों है? मैं 47 मगरों जम्मिया मेरे पिंडे लास क्यों है? शहर लाहौर च आके जे ननकाने भी मैं जा नहीं सकदा, धागल वकड़ी पाके मिलदा सतलुज नाल ब्यास क्यों है? इक्को फांसी इक्को गोली रहमत अली सराबा बिस्मिल, आज़ादी तो मगरों साडा वक्खो वक्ख इतिहास क्यों है? दिल्ली वर्गे चौक चुरस्ते कार विहार बाजार भी होगी, मिकनातीसी खिच दी शक्ति शहर लाहौर च खास क्यों है? बुल्ले शादा प्रेम प्याला बिना कसूरों पी नहीं सकदा, हर वारी होठां ते आउंदी अजब तरह दी प्यास क्यों है? अस्सलाम वालेकुम जी। वालेकुम सलाम। की हाल जी बुजुर्गो? ठीक जी, खैरियत है? शुक्र माशाअल्लाह दा सोहने रब दा। ਤੁਹਾਡਾ ਇਸਮੇ ਗ੍ਰਾਮੀ ਕੀ ਹੈ ਜੀ? ਚੌਧਰੀ ਰਿਆਸਤ ਅਲੀ। ਚੌਧਰੀ ਰਿਆਸਤ ਅਲੀ। ਔਲਖ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਮ? ਮੁਹੰਮਦ ਹੁਸੈਨ। ਦਾਦਾ ਜੀ ਦਾ? ਮੀਰਾਂ ਬਖਸ਼। ਮੀਰਾਂ ਬਖਸ਼। ਤੁਹਾਡੇ ਵਾਲਾ ਸਾਹਿਬ ਕਿੰਨੇ ਭਰਾ ਸਨ? 3। ਉਹਨਾਂ ਦੇ ਨਾਮ ਕੀ ਸਨ? ਵੱਡੇ ਦਾ ਨਾਮ ਅਲੀ ਮੁਹੰਮਦ, ਛੋਟੇ ਦਾ ਸਰਦਾਰ ਤੇ ਉਹਦੇ ਛੋਟੇ ਦਾ ਮੁਹੰਮਦ ਹੁਸੈਨ। ਤੁਹਾਡੇ ਵਾਲਾ ਸਾਹਿਬ ਦਾ ਕਿੰਨਵਾਂ ਨੰਬਰ ਸੀ? ਤੀਸਰਾ। ਤੀਸਰਾ? ਤੀਸਰਾ। ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਹਾਂ ਇਹਦਾ ਨਾਮ ਕੀ ਜੇ? ਮਸ਼ਰਾਲਾ ਔਲ ਖਾਂ ਦਾ। ਮਸ਼ਰਾਲਾ ਔਲ ਖਾਂ ਦਾ ਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਚੜ੍ਹਦੇ ਪਾਸੇ ਕਿਹੜਾ ਪਿੰਡ ਹੈ? ਵਾਲਿਆਂ ਵਾਲੀ। ਵਾਲਿਆਂ ਵਾਲੀ। ਸੰਭਲਾ। ਸੰਭਲਾ ਕਿਹੜਾ? ਸਮੂਹ ਬਾਲਾ ਨਹੀਂ, ਸੰਭਲਾ। ਸੰਭਲਾ ਇਹ ਕਿਹੜੀ ਸਾਈਡ ਤੇ ਹੈ? ਦੱਖਣ ਪਾਸੇ? ਪਹਾੜ ਪਾਸੇ? ਪਹਾੜ ਪਾਸੇ। ਤੇ ਲਹਿੰਦੇ ਪਾਸੇ ਕਿਹੜਾ ਪਿੰਡ ਹੈ? ਲਾਲੂਪੁਰ। ਲਾਲੂਪੁਰ। ਦੱਖਣ ਪਾਸੇ? ਕੋਟਲੀ ਦਿਲਬਾਗ ਰਾਏ ਦੀ। ਕੋਟਲੀ ਦਿਲਬਾਗ ਰਾਏ। ਇਸ ਪਿੰਡ ਇਹਦੀ ਤਹਿਸੀਲ ਕਿਹੜੀ ਹੈ? ਗੁਜਰਾਂਵਾਲਾ ਕਦੀ ਸੀ, ਹੁਣ ਅੱਜ ਕਾਮੋ ਕੀ? ਹੁਣ ਕਾਮੋ ਕੀ ਹੈ? ਤੇ ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੈ। ਥਾਣਾ ਵਾਂਡੋ। ਥਾਣਾ ਵਾਂਡੋ ਲੱਗਦਾ ਇਹਨੂੰ। ਵਾਂਡੋ ਇੱਥੋਂ ਕਿੰਨੀ ਕੁ ਦੂਰ ਹੈ? 7-8 ਮੀਲ। 7-8 ਮੀਲ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ ਤੁਹਾਡੇ ਬਜ਼ੁਰਗ ਇੰਡੀਆ ਤੋਂ ਆਏ ਨੇ ਜਾਂ ਸ਼ੁਰੂ ਦੇ ਇੱਥੋਂ ਦੇ ਰਹਿਣ ਵਾਲੇ ਨੇ? ਨਹੀਂ, ਸਾਡੇ ਬਜ਼ੁਰਗ ਬਸਿੰਦੇ ਨੇ ਇਸ ਪਿੰਡ ਦੇ। ਸ਼ੁਰੂ ਦੇ ਇੱਥੇ ਰਹਿਣ ਵਾਲੇ ਨੇ। ਬਸਿੰਦੇ। ਇੱਥੇ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਨੇ ਹੁਣ? ਹਾਂਜੀ। ਪਾਕਿਸਤਾਨ ਬਣਨ ਤੋਂ ਪਹਿਲੇ ਕਿਹੜੀਆਂ ਸਨ ਤੇ ਹੁਣ ਕਿਹੜੀਆਂ ਨੇ? ਪਾਕਿਸਤਾਨ ਪਹਿਲੇ ਇੱਕੋ ਕੌਮ ਸੀ, ਔਲ ਖਾਂ ਦੇ। ਔਲਖ ਹੀ ਸਨ? ਸਿਰਫ ਜੱਟ? ਸਿਰਫ ਔਲਖ ਜੱਟ ਸਨ। ਅੱਛਾ। ਤੇ ਹੁਣ ਕਈ ਵਿਰਕ ਨੇ, ਰਾਹ ਨੇ, ਔਲਖ ਨੇ, ਰਾਜਪੂਤ ਨੇ, ਗੋਂਦਲ ਨੇ। ਇਹ ਇੰਡੀਆ ਤੋਂ ਬਾਕੀ ਆਏ ਨੇ ਜਿੰਨੀਆਂ ਕੌਮਾਂ ਨੇ ਜਾਂ ਜਿੰਨੇ ਵੀ ਸਾਡੇ ਪਿੰਡ 'ਚ ਇਸ ਵੇਲੇ ਲੋਕ ਆਬਾਦ ਨੇ? ਹਾਂਜੀ। ਮੀਰਾਂ ਬਸ ਨਸਲ ਤੋਂ ਬਗੈਰ ਉਹ ਸਭ ਬਾਹਰੋਂ ਆ ਕੇ ਬਾਤ ਹੋਏ ਨੇ। ਤੁਹਾਡੇ ਵੱਡ ਵਡੇਰੇ ਜਿਹੜੇ ਮੀਰਾਂ ਬਖਸ਼ ਸਨ? ਅਹਿਮਦ ਯਾਰ। ਅਹਿਮਦ ਯਾਰ। ਸੁਣਿਆ ਕਿ ਇਹ ਪਿੰਡ ਜਿਹੜਾ ਪਹਿਲੇ ਸਾਰਾ ਸਿੱਖਾਂ ਦਾ ਹੁੰਦਾ ਸੀ? ਬਿਲਕੁਲ ਸਿੱਖਾਂ ਦਾ ਸੀ। ਸਿੱਖਾਂ ਦੀ ਕਿੰਨੀ ਕੁ ਆਬਾਦੀ ਸੀ ਇੱਥੇ ਤੇ ਮੁਸਲਮਾਨਾਂ ਦੀ ਕਿੰਨੀ ਕੁ ਸੀ ਤੇ ਹਿੰਦੂਆਂ ਦੀ ਕਿੰਨੀ ਕੁ ਸੀ? ਹਿੰਦੂ ਤੇ ਹੈ ਹੀ ਸੀ ਕੋਨਾ। ਅੱਛਾ। ਸਿੱਖ ਸਨ ਸਾਰੇ ਹੀ। ਅੱਛਾ ਜੀ। ਤੇ ਸਾਡੇ ਮੀਰਾਂ ਬਖਸ਼ ਨੂੰ, ਅਹਿਮਦ ਯਾਰ ਨੂੰ ਕਲਮਾ ਪੜਾਇਆ ਇਕੱਲਾ ਦੇ ਬੰਦੇ ਨੇ। ਅੱਛਾ ਜੀ। ਉਹ ਇੱਥੇ ਮੁਸਲਮਾਨ ਹੋ ਗਿਆ। ਮੁਸਲਮਾਨ ਹੋਣ ਤੋਂ ਪਹਿਲੇ ਉਹਨਾਂ ਦੇ ਨਾਮ ਕੀ ਸਨ? ਇਹ ਨਹੀਂ ਪਤਾ। ਇਹ ਨਹੀਂ ਯਾਦ। ਅੱਛਾ। ਫਿਰ ਉਹ ਮੁਸਲਮਾਨ ਹੋ ਗਿਆ ਨੇ, ਲੋਕਾਂ ਨੂੰ ਮਾਰਿਆ, ਲੋਕਾਂ ਨੇ ਨਾਲ ਮੁਸਲਮਾਨ ਕੀਤਾ। ਉਦੋਂ ਕਈ ਸਾਲ ਬਾਅਦ ਫਿਰ ਪਾਕਿਸਤਾਨ ਬਣ ਗਿਆ।
ਸਿੱਖ ਉਧਰ ਟੁਰ ਗਏ, ਮੁਸਲਮਾਨ ਇੱਥੇ ਰਹਿ ਗਏ। ਜਿਹੜੇ ਸਿੱਖ ਸਨ ਉਹਨਾਂ ਦੀ ਕੌਮ ਕੀ ਸੀ? ਔਲਖ ਸੀ ਸਾਹਿਬ ਦੀ। ਉਹ ਵੀ ਔਲਖ ਸਨ। ਮਤਲਬ ਇਹ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਇੱਕ ਹੀ ਬਾਪ ਦੀ ਔਲਾਦ ਸਨ ਸਾਰੇ ਹੀ? ਦੋ ਦੀ ਸੀ। ਦੋ ਦੀ ਔਲਾਦ ਸੀ ਇਹ ਜਿਹੜਾ ਜਿੰਨਾ ਵੀ ਪਿੰਡ ਔਲਖ ਜੱਟ ਸਨ? ਦੋ ਦੀ ਸੀ। ਉਹਨਾਂ ਦੇ ਵੱਡੇ ਦਾ ਨਾਮ ਯਾਦ ਹੈ ਕੋਈ? ਇੱਕ ਬਾਪ ਦੇ ਦੋ ਪੁੱਤਰ ਸਨ। ਇੱਕ ਚੋਂ ਤੇ ਅਸੀਂ ਹੋ ਗਏ ਨਾ। ਇੱਕ ਚੋਂ ਤੁਸੀਂ ਹੋ ਗਏ। ਉਹ ਤੁਹਾਡੇ ਵੱਡ ਵਡੇਰੇ ਦਾ ਨਾਂ ਕੀ ਸੀ ਪਹਿਲੇ? ਅਹਿਮਦ ਯਾਰ। ਅਹਿਮਦ ਯਾਰ ਤੋਂ ਪਹਿਲੇ ਉਹਨਾਂ ਦਾ ਨਾਂ ਕੀ ਸੀ? ਇਹ ਨਹੀਂ ਯਾਦ ਹੈਗਾ। ਅੱਛਾ, ਇੱਕ ਬਾਪ ਦੀ ਔਲਾਦ ਤੁਸੀਂ ਹੋ ਗਈ ਤੇ ਦੂਸਰੇ ਬਾਪ ਦੀ? ਉਧਰ ਪਿੰਡੋਂ ਦੇ ਪਾਸੇ ਨੇ। ਅੱਛਾ, ਉਹ ਵੀ ਇੱਕੋ ਘਰ ਹੈ, ਇੱਥੇ ਬਾਦ ਹੋਇਆ ਹੈ, ਇੱਥੇ ਮੁਸਲਮਾਨ ਹੋਇਆ ਹੈ। ਉਹ ਵੀ ਸਿੱਖੋਂ ਮੁਸਲਮਾਨ ਹੋਏ ਨੇ? ਸਿੱਖੋਂ ਮੁਸਲਮਾਨ ਹੋਏ ਨੇ। ਉਹ ਦੱਸਦੇ ਕਿ ਕਿੰਨੀ ਕੁ ਦੇਰ ਪਹਿਲੇ ਮੁਸਲਮਾਨ ਹੋਏ ਸਨ? 50 ਸਾਲ ਪਹਿਲੇ ਹੋਏ ਨੇ। ਪਾਕਿਸਤਾਨ ਬਣਨ ਤੋਂ ਕੋਈ 50 ਸਾਲ ਪਹਿਲੇ ਮੁਸਲਮਾਨ ਹੋ ਗਏ ਸਨ। ਮੁਸਲਮਾਨ ਹੋਏ ਨੇ। ਜਿਹੜੇ ਇੱਥੇ ਸਿੱਖ ਸਰਦਾਰ ਰਹਿੰਦੇ ਰਹੇ ਨੇ ਉਹਨਾਂ ਦੇ ਵੱਡ ਵਡੇਰਿਆਂ ਦੇ ਨਾਮ ਯਾਦ ਜੇ ਕੋਈ? ਉਹ 3-4 ਯਾਦ ਨੇ ਮੈਨੂੰ। ਅੱਛਾ। ਸ਼ੇਰ ਸਿੰਘ, ਵਜ਼ੀਰ ਸਿੰਘ, ਬਹਾਦਰ ਸਿੰਘ। ਸ਼ੇਰ ਸਿੰਘ, ਵਜ਼ੀਰ ਸਿੰਘ, ਬਹਾਦਰ ਸਿੰਘ। ਉਹਨਾਂ ਦੇ ਘਰ ਕਿੱਥੇ ਕਰਕੇ ਸਨ? ਘਰ ਬਹਾਦਰ ਸਿੰਘ ਦਾ ਵੀ ਵਿੱਚ ਪਿੰਡ ਦੇ ਸੀ। ਅੱਛਾ ਜੀ। ਸ਼ੇਰ ਸਿੰਘ ਦਾ ਵੀ ਵਿੱਚ ਪਿੰਡ ਦੇ ਸੀ। ਅੱਛਾ ਜੀ। ਪੁਰਾਣੇ ਪਿੰਡ 'ਚ ਜਿਹੜਾ ਇਹ ਤੋਂ ਬਹੁਤ ਜ਼ਿਆਦਾ ਵੱਧ ਗਿਆ ਨਾ। ਹਾਂਜੀ ਹਾਂਜੀ। ਛੋਟਾ ਜਿਹਾ ਪਿੰਡ ਸੀ, ਪਰਾਂ ਹੀ ਸੀ। ਅੱਛਾ ਜੀ। ਗਲੀ ਤੋਂ ਪਰਾਂ ਪਿੰਡ ਸੀ। ਅੱਛਾ ਜੀ। ਤੇ ਜਿਹੜਾ ਵਜ਼ੀਰ ਸਿੰਘ ਸੀ ਉਹਦਾ ਲਾਂਦੇ ਪਾਸੇ ਘਰ ਸੀ, ਉਹ ਵੀ ਪਿੰਡ ਦੇ ਵਿੱਚ ਸੀ। ਅੱਛਾ। ਗੁਰਦੁਆਰਾ ਕਿੱਥੇ ਕਰਕੇ ਸੀ? ਗੁਰਦੁਆਰਾ ਮਸਜਿਦ ਦੇ ਪਹਾੜ ਪਾਸੇ ਸੀ ਨਾਲ ਹੀ। ਮਸਜਿਦ ਦੇ ਨਾਲ ਹੀ ਪਹਾੜ ਪਾਸੇ? ਸਹੀ। ਦੱਖਣ ਪਾਸੇ ਮਸਜਿਦ ਹੈ? ਦੱਖਣ ਪਾਸੇ ਮਸਜਿਦ ਤੇ ਪਹਾੜ ਪਾਸੇ ਗੁਰਦੁਆਰਾ। ਖੂਹੀ ਦੋਵਾਂ ਦੀ ਇੱਕ ਹੀ ਸੀ ਕਿ ਵੱਖੋ ਵੱਖ ਸੀ? ਗੁਰਦੁਆਰੇ ਦੀ ਤੇ ਮਸਜਿਦ ਦੀ? ਨਾ ਕੋਈ ਗੁਰਦੁਆਰੇ ਦੀ ਤੇ ਨਾ ਕੋਈ ਮਸਜਿਦ ਦੀ ਸੀ। ਅੱਛਾ। ਖੂਹ ਨਾਲ ਸੀ, ਉੱਥੋਂ ਪਾਣੀ ਪੀਂਦੇ ਸਨ। ਅੱਛਾ। ਖੂਹ ਸਭ ਦਾ ਮੁਸ਼ਤਰਕਾ ਹੀ ਸੀ? ਮੁਸ਼ਤਰਕਾ ਸੀ। ਮਤਲਬ ਕਿ ਉੱਥੋਂ ਹੀ ਪਾਣੀ ਗੁਰਦੁਆਰੇ 'ਚ ਜਾਂਦਾ ਸੀ, ਉੱਥੋਂ ਹੀ ਪਾਣੀ ਜਿਹੜਾ ਮਸਜਿਦ ਵਾਸਤੇ ਇਸਤੇਮਾਲ ਹੁੰਦਾ ਸੀ। ਇੰਨਾ ਪਿਆਰ ਸੀ ਪਹਿਲੇ? ਬਿਲਕੁਲ ਨਹੀਂ ਪਿਆਰ ਸੀ, ਬੜਾ ਬੇਬਹਾਰ। ਅੱਛਾ। ਕੌਮ ਸੀ, ਇੱਕ ਬਲਾਦਰੀ ਸੀ, ਇੱਕ ਕਿਸਾ ਕਹਾਣੀ ਸੀ। ਇੱਕ ਬਾਪ ਦੀ ਔਲਾਦ ਸੀ, ਇੱਕ ਮੁਸਲਮਾਨ ਹੋ ਗਿਆ, ਦੂਸਰਾ ਸਿੱਖ ਰਹਿ ਗਿਆ। ਪਾਕਿਸਤਾਨ ਬਣਨ ਤੋਂ ਪਹਿਲੇ ਕਿੰਨੇ ਨੰਬਰਦਾਰ ਸਨ? ਬਹਾਦਰ ਸਿੰਘ ਸੀ। ਬਹਾਦਰ ਸਿੰਘ ਨੰਬਰਦਾਰ ਸੀ? ਅੱਛਾ। ਉਹਦੀ ਕਿੰਨੀ ਕੁ ਪੈਲੀ ਸੀ? ਉਹਦੀ 30 ਪੈਲੀਆਂ। 30 ਕਿੱਲੇ ਹੈਗੇ ਸੀ। ਅੱਛਾ। ਇੱਕੋ ਨੰਬਰਦਾਰ ਸੀ? ਉਦੋਂ ਇੱਕੋ ਸੀ। ਪਾਕਿਸਤਾਨ ਬਣਿਆ ਬਾਅਦ 2 ਹੋਏ। ਅੱਛਾ, ਪਾਕਿਸਤਾਨ ਬਣਨ ਤੋਂ ਬਾਅਦ 2 ਹੋ ਗਏ। ਬਹਾਦਰ ਸਿੰਘ ਦੇ ਜਿਹੜਾ ਹੈ ਉਹਦੇ ਪੈਲੀ ਜਿਹੜੀ ਸੀ ਕਿਹੜੇ ਪਾਸੇ ਸੀ ਪਿੰਡ ਦੇ? ਚੜ੍ਹਦੇ ਦੀ। ਅੱਛਾ, ਲਹਿੰਦੇ ਦੀ। ਚੜ੍ਹਦੇ ਤੇ ਲਹਿੰਦੇ ਦੀ ਗੋਠ 'ਚ। ਸ਼ੇਰ ਸਿੰਘ ਦੀ ਢਾਬ ਦੇ ਕੰਢੇ ਸੀ। ਸ਼ੇਰ ਸਿੰਘ ਦੀ ਕਿੱਥੇ ਸੀ? ਢਾਬ ਨਹੀਂ ਬਣੀ ਸਾਡੀ? ਹਾਂਜੀ। ਇਹਦੇ ਪਰਲੇ ਪਾਸੇ। ਅੱਛਾ। ਤੇ ਬਹਾਦਰ ਸਿੰਘ ਦੂਸਰਾ ਜਿਹੜਾ ਸੀ? ਵਜ਼ੀਰ ਸਿੰਘ ਦੀ ਪਿੰਡੋਂ ਦੇ ਪਾਸੇ। ਅੱਛਾ, ਵਜ਼ੀਰ ਸਿੰਘ ਦੀ ਪਿੰਡੋਂ ਦੇ ਪਾਸੇ। ਇੱਥੇ ਖੂਹ ਵੀ ਹੈ ਸਨ ਪਿੰਡ 'ਚ? ਬੜੇ ਖੂਹ ਸਨ। ਜਿਹੜੇ ਸਰਦਾਰਾਂ ਦੇ ਖੂਹ ਸਨ ਉਹਨਾਂ ਦਾ ਨਾਂ ਕੋਈ ਦੱਸੋ ਹਾਂ ਭਲਾ, ਯਾਦ ਜੇ ਕੋਈ? ਦਾਦ ਵਾਲਾ। ਇਹ ਕਿਹਦਾ ਖੂਹ ਸੀ? ਨਹੀਂ, ਉਹ ਦੀਵਾਨਾਂ ਦਾ ਖੂਹ ਸੀ। ਅੱਛਾ, ਦੀਵਾਨਾਂ ਦਾ ਖੂਹ ਸੀ ਉਹ? ਦੀਵਾਨਾ ਸਲਾਲਵਾ ਦੀਵਾਨਾ ਸੀ। ਤੇ ਜਿਹੜਾ ਇਹ ਗੋਰਾ ਸੀ ਇਹ ਸਿੱਖਾਂ ਦਾ ਸੀ। ਗੋਰਾ ਖੂਹ ਸਿੱਖਾਂ ਦਾ ਸੀ? ਇੱਕ ਗੋਰਾ ਮੁਸਲਮਾਨਾਂ ਦਾ ਸੀ। ਔਲਖਾਂ ਦਾ। ਔਲਖ ਤਾਂ ਸਾਰੇ ਹੀ ਸਨ। ਔਲਖ ਸਾਰੇ ਸਨ। ਇੱਕ ਮੁਸਲਮਾਨਾਂ ਦਾ ਗੋਰਾ ਖੂਹ ਸੀ ਤੇ ਇੱਕ ਸਿੱਖਾਂ ਦਾ ਸੀ। ਅੱਛਾ। ਪਿੰਡੋਂ ਲਾਂਦੇ ਪਾਸੇ ਸਲਾਲ ਵਾਲਾ ਖੂਹ ਸੀ। ਅੱਛਾ ਜੀ। ਉਹ ਵਜ਼ੀਰ ਸਿੰਘ ਦਾ ਸੀ। ਅੱਛਾ ਜੀ। ਉਹ ਖੂਹ ਵਜ਼ੀਰ ਸਿੰਘ ਦਾ ਸੀ। ਅੱਛਾ ਜੀ। ਇਹ ਖੂਹ 4 ਜਿਹੜੇ ਨੇ ਪਿੰਡ ਦੇ ਦੁਆਲੇ ਸਨ। ਵਜ਼ੀਰ ਸਿੰਘ ਦੀ ਕਿੰਨੀ ਕੁ ਪੈਲੀ ਸੀ ਅਜੇ? ਉਹ ਬਾਬਾ ਮਾਲਕ ਸੀ। ਅੱਛਾ। ਸਭ ਤੋਂ ਵੱਡਾ ਮਾਲਕ ਵਜ਼ੀਰ ਸਿੰਘ ਸੀ ਪਿੰਡ 'ਚ? ਸਭ ਤੋਂ ਵੱਡੇ ਮਾਲਕ ਅਲੀ ਮੁਹੰਮਦ ਸੀ। ਸਭ ਤੋਂ ਵੱਡਾ ਮਾਲਕ ਅਲੀ ਮੁਹੰਮਦ ਸੀ। ਸਹੀ। ਤੇ ਵਜ਼ੀਰ ਸਿੰਘ ਦੀ ਕਿੰਨੀ ਕੁ ਪੈਲੀ ਸੀ? ਉਹਦੀ ਮੁੱਢ ਤੇ 40-50 ਕਿੱਲੇ ਕੋਈ ਹਿੱਸੇ ਹੋ ਗਏ, ਵੰਡੀ ਗਈ। ਅੱਛਾ। ਮਤਲਬ ਕਿ ਮੁੱਢ ਜਿਹੜੀ ਉਹ 40-50 ਕਿੱਲੇ 2 ਮੁਰੱਬੇ ਹੈਗੀ ਸੀ। ਸਹੀ ਹੋ ਗਿਆ। ਤੇ ਬਹਾਦਰ ਸਿੰਘ ਦੀ? ਉਹਦੀ ਵੀ ਮੁਰੱਬਾ 1.5 ਸੀ। ਅੱਛਾ। ਤੇ ਜਿਹੜਾ ਤੀਸਰਾ ਸ਼ੇਰ ਸਿੰਘ ਉਹ ਪਿੰਡ ਦੇ ਨਾਲ ਸੀ, ਉਹਦੀ ਮੁਰੱਬਾ। ਅੱਛਾ। ਪਿੰਡੋਂ ਦੱਖਣ ਪਾਸੇ ਪਿੰਡ ਦੇ ਨਾਲ। ਉਸ ਵਕਤ ਖੂਹਾਂ ਦੀ ਵਾਹੀ ਹੁੰਦੀ ਸੀ ਜ਼ਿਆਦਾ? ਜੀ, ਖੂਹ ਹੀ ਚੱਲਦੇ। ਹੋਰ ਕਿਹੜਾ ਵਸੀਲਾ? ਖੂਹ ਚੱਲ। ਨਹਿਰ ਨਹੀਂ ਚੱਲੀ ਉਸ ਟਾਈਮ ਜਦੋਂ ਨਿਕਲੀ? ਨਹਿਰੀ ਪਾਣੀ ਕੋਈ ਨਹੀਂ ਸੀ ਹੈਗਾ? ਨਹੀਂ, ਨਹਿਰ ਪਾਣੀ ਆ ਗਿਆ ਅੰਗਰੇਜ਼ ਦੌਰ 'ਚ ਆਇਆ। ਅੱਛਾ। ਜਦੋਂ ਅੰਗਰੇਜ਼ ਦੀ ਹੁਕੂਮਤ ਆਈ ਹੈ ਉਦੋਂ ਨਹਿਰ ਅੰਗਰੇਜ਼ ਨੇ ਬਣਾਈ ਹੈ। ਅੱਛਾ। ਫਿਰ ਨਾਲ ਨਹਿਰੀ ਪਾਣੀ ਸ਼ੁਰੂ ਹੋ ਗਿਆ? ਪਾਣੀ ਸ਼ੁਰੂ ਹੋ ਗਿਆ। ਪਾਕਿਸਤਾਨ ਬਣਨ ਤੋਂ ਪਹਿਲੇ ਖੂਹ ਵੀ ਤੇ ਚੱਲਦੇ ਰਹੇ ਨਾ? ਪਾਕਿਸਤਾਨ ਬਣਿਆ ਹੁਣ ਤੱਕ ਚੱਲਦੇ ਰਹੇ ਨੇ। ਅੱਛਾ। ਉਹ ਤੋਂ ਬਾਅਦ ਟੂਬਲ ਆ ਗਏ। ਹਾਂਜੀ ਹਾਂਜੀ। ਫਿਰ ਖੂਹ ਬਰਬਾਦ ਹੋ ਗਏ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਤੋਂ ਪਹਿਲੇ ਮੁਸਲਮਾਨ ਤੇ ਸਿੱਖ ਇਹ ਸਾਰੇ ਇਕੱਠੇ ਰਹਿੰਦੇ ਸਨ? ਕਦੀ ਇਹਨਾਂ ਦੀ ਆਪਸ 'ਚ ਕੋਈ ਨਾਰਾਜ਼ਗੀ ਨਹੀਂ ਹੋਈ?
ਨਹੀਂ ਵੱਡੀ ਨਾਰਾਜ਼ਗੀ ਨਹੀਂ ਹੁੰਦੀ, ਨਹੀਂ ਸੀ ਹੋਈ, ਨਿੱਕੀ ਨਿੱਕੀਆਂ ਤੇ ਫਿਰ ਛੋਟੀਆਂ ਤੇ ਉਹ ਘਰਾਂ 'ਚ ਹੁੰਦੀਆਂ ਰਹਿੰਦੀਆਂ, ਇੱਕ ਘਰ ਤਰ੍ਹਾਂ ਜਿਹੜਾ ਮਾਮਲਾ ਹੋਵੇ ਕਤਲੋ ਘਰ ਤੱਕ ਨਹੀਂ ਸਨ ਪਹੁੰਚਦੇ। ਅੱਛਾ, ਉਹੀ ਕਹਿੰਦੇ ਜੀ ਕੋਈ ਐਸੀ ਨਾਰਾਜ਼ਗੀ ਦਰਅਸਲ ਉਹਨੂੰ ਹੀ ਕਹਿੰਦੇ ਆ ਨਾ, ਹਾਂ ਨਾਰਾਜ਼ਗੀ ਨਹੀਂ ਕਹਿੰਦੇ ਕਿ ਜਿੱਥੇ ਇੱਕ ਦੂਸਰੇ ਦੀ ਜਾਨ ਦਾ ਦੁਸ਼ਮਣ ਬਣਦਾ ਬੰਦਾ, ਕਤਲੋ ਘਰ ਤੱਕ ਨਹੀਂ ਸਨ ਪਹੁੰਚੇ। ਸਹੀ ਹੈ। ਇਸ ਮਛਰਾਲੇ ਦੀ ਅੱਲਾ ਮਿਹਰਬਾਨੀ ਕਰੇ, ਮਿੱਟੀ ਹੀ ਬਹੁਤ ਅੱਛੀ ਰੱਬ ਨੇ ਬਣਾ ਛੜੀ, ਇੱਥੇ ਦੂਰ ਤੱਕ ਬੰਦੇ ਪਹੁੰਚਦੇ ਨਹੀਂ, ਅੱਜ ਵੀ ਨਹੀਂ ਪਹੁੰਚਦੇ। ਬੜੀ ਅੱਛੀ ਗੱਲ ਹੈ। ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਸਿੱਖ ਵੀ ਇੱਥੇ ਰਹਿੰਦੇ ਰਹੇ ਨੇ, ਤੇ ਉਹਨਾਂ ਦੇ ਨਾਲ ਸ਼ਾਦੀਆਂ ਵਗੈਰਾ ਤੇ ਕਿਸ ਤਰ੍ਹਾਂ ਕੋ ਮੇਲ ਵਰਤਨ ਦੱਸਦੇ ਬਜ਼ੁਰਗ? ਮੇਰੇ ਭਾਈ ਦੀ ਸ਼ਾਦੀ ਹੋਈ ਸੀ। ਅੱਛਾ ਜੀ। ਸਾਡਾ ਉਹ ਕਬੀਲਾ ਸੀ, ਬਲਾਦਰੀ ਸੀ। ਹੂੰ। ਇੱਥੇ ਵੀ 2 ਰੋਟੀਆਂ ਪਕਾਈਆਂ ਸਨ, ਮਛਰਾਲੇ ਵਿੱਚ ਵੀ, ਤੇ ਜਿੱਥੇ ਉਹ ਸ਼ਾਦੀ ਕਰਨ ਵਾਸਤੇ ਜਾਣਾ ਸੀ ਉੱਥੇ ਵੀ 2 ਰੋਟੀਆਂ ਪੱਕੀਆਂ ਸਨ, ਇੱਕ ਮੁਸਲਮਾਨਾਂ ਦੀ, ਇੱਕ ਸਿੱਖਾਂ ਦੀ। ਅੱਛਾ, ਹਾਂਜੀ, ਮਤਲਬ ਕਿ ਮੁਸਲਮਾਨਾਂ ਦੀ ਅਲੱਗ ਤੇ ਸਿੱਖਾਂ ਦੀ ਅਲੱਗ। ਨਿਉਂਦਰੇ ਭਾਜੀਆਂ ਦੇਣੀਆਂ, ਇੱਕ ਦੂਜੇ ਦੇ ਘਰ ਆ ਕੇ ਗੀਤ ਗਾਉਣੇ, ਵਾਜੇ ਵਜਾਣੇ, ਸਿੱਖਾਂ ਨੇ ਭੰਗੜੇ ਪਾਣੇ। ਅੱਛਾ, ਰਲ ਕੇ ਮੁਸਲਮਾਨਾਂ ਸਮੇਤ। ਉਸ ਵਕਤ ਦਾ ਕੋਈ ਗੀਤ ਯਾਦ ਹੈ ਜੀ ਜਿਹੜੇ ਸਿੱਖ ਗਾਉਂਦੇ ਹੁੰਦੇ ਸਨ? ਨਹੀਂ ਗੀਤ ਕੋਈ ਯਾਦ ਭੰਗੜੇ ਦੇ ਦੌਰਾਨ? ਨਹੀਂ ਨਾ ਯਾਦ, ਉਹ ਭੰਗੜਾ ਤੇ ਬੜਾ ਪਾਉਂਦੇ ਸਨ ਕਿ। ਅੱਛਾ, ਸ਼ੌਕੀਨ ਸਨ ਭੰਗੜੇ ਦੇ ਭਾਈ ਉਹ। ਭੰਗੜਾ ਤੇ ਹੁਣ ਵੀ ਸਿੱਖ ਜਿਹੜੇ ਨੇ ਚੜ੍ਹਦੇ ਪੰਜਾਬ 'ਚ ਗਏ ਨੇ ਤੇ ਬੜਾ ਪਾਉਂਦੇ ਨੇ। ਇੱਥੇ ਵੀ ਉਹ ਨਹੀਂ ਚੱਲਦਾ ਸੀ, ਇੱਥੇ ਵੀ ਉਸੇ ਤਰ੍ਹਾਂ ਚੱਲਦਾ ਸੀ। ਮੇਲਿਆਂ ਦੇ ਖੁਸ਼ੀ ਦੇ ਸਭ ਇਕੱਠੇ ਹੋ ਜਾਂਦੇ ਸਨ, ਕੋਈ ਲੜਾਈ ਝਗੜਾ, ਕੋਈ ਕਿੱਸਾ ਕਹਾਣੀ ਕੋਈ ਨਹੀਂ ਸੁਣਦਾ। ਰਮਜ਼ਾਨ ਵੀ ਆਉਂਦਾ ਰਿਹਾ, ਮੁਸਲਮਾਨਾਂ ਦਾ ਤਿਉਹਾਰ। ਜੀ, ਈਦ ਵੀ ਆਉਂਦੀ ਰਹੀ ਹੈ। ਉਹਨਾਂ ਦੀ ਉਹ ਕੀ ਕਹਿੰਦੇ ਨੇ, ਹੋਲੀ ਤੇ ਹਿੰਦੂਆਂ ਦੀ ਸੀ ਨਾ, ਹੋਲੀ, ਦੀਵਾਲੀ, ਦੁਸਹਿਰਾ। ਉਸ ਵਕਤ ਇੱਥੇ ਪਿੰਡ ਦੇ ਵਿੱਚ ਦੁਸਹਿਰਾ ਜਾਂ ਹੋਲੀ ਜਾਂ ਦੀਵਾਲੀ ਹੁੰਦੀ ਸੀ ਇਸ ਪਿੰਡ ਦੇ ਵਿੱਚ? ਪਿੰਡ 'ਚ ਹੁੰਦੀ ਸੀ, ਮਖਾਣੇ ਬਣਦੇ ਸਨ। ਅੱਛਾ, ਮਠਿਆਈਆਂ ਵੰਡਣੀਆਂ। ਅੱਛਾ, ਖੁਸ਼ੀਆਂ ਕਰਨੀਆਂ। ਅੱਛਾ, ਅਸੀਂ ਈਦਾਂ ਦੇ ਖੁਸ਼ੀਆਂ ਕਰਦੇ ਸਾਂ। ਹਾਂ। ਬਾਂਗ ਤੋਂ ਉਹਨਾਂ ਸਾਨੂੰ ਨਹੀਂ ਰੋਕਿਆ। ਅੱਛਾ, ਸਾਡੇ ਮਛਰਾਲੇ ਨੂੰ ਸਿੱਖਾਂ ਨੇ ਬਾਂਗ ਦੇਣ ਤੋਂ ਨਹੀਂ ਰੋਕਿਆ। ਅੱਛਾ, ਨਮਾਜ਼ ਪੜ੍ਹਨ ਤੋਂ ਨਹੀਂ ਰੋਕਿਆ ਜਦੋਂ ਮਸਜਿਦ ਬਣ ਗਈ ਹੈ। ਸਹੀ ਹੈ। ਚਾਹੇ ਮੁਸਲਮਾਨ ਥੋੜ੍ਹੇ ਸਨ, ਹਾਂਜੀ, ਬਾਕੀ ਉਹ ਬਹੁਤੇ ਹਨ, ਤੇ ਉਹਨਾਂ ਰੋਕਿਆ। ਫਿਰ ਨਹੀਂ, ਕਿਉਂ ਨਹੀਂ ਰੁਕਦਾ? ਜਿਹੜਾ ਮੇਰਾ ਇਹਦੇ ਨਾਲੇ ਢਿੱਡ ਪੇਟ, ਸਾਡੀ ਬਰਾਦਰੀ ਇੱਕ ਸੀ, ਖਾਨਦਾਨ ਇੱਕ ਸੀ ਨਾ। ਗੱਲ ਤੇ ਇਹ ਹੈ ਕਿ ਖਾਨਦਾਨ ਇੱਕ ਸੀ। ਉਹ ਆਪਣੇ ਗੁਰਦੁਆਰੇ ਜੋ ਕਰਦੇ ਹਨ, ਮੁਸਲਮਾਨ ਉਹਨਾਂ ਨੂੰ ਕੁਝ ਨਹੀਂ ਆਉਂਦੇ, ਕਰੋ, ਠੀਕ ਹੈ, ਜੋ ਮਰਜ਼ੀ ਕਰੋ। ਇਹ ਮਸਜਿਦਾਂ ਦੇ ਨਮਾਜ਼ਾਂ ਪੜ੍ਹਦੇ, ਇਹਨਾਂ ਨੂੰ ਉਹ ਨਹੀਂ ਰੋਕਦੇ, ਪੜ੍ਹੋ, ਬਾਂਗਾਂ ਦਿਓ। ਇੱਥੇ ਬਾਂਗ ਮਛਰਾਲੇ ਵਿੱਚ ਉੱਚੀ ਦਿੱਤੀ ਗਈ ਹੈ, ਸਿੱਖਾਂ ਨੇ ਨਹੀਂ ਰੋਕਿਆ। ਤੁਸੀਂ 3 ਸਿੱਖਾਂ ਦੇ ਨਾਮ ਲਏ ਨੇ, ਇਹਨਾਂ ਦੀ ਉਮਰ ਉਸ ਵਕਤ ਕਿੰਨੀ ਸੀ ਜਿਸ ਟਾਈਮ ਪਾਕਿਸਤਾਨ ਬਣਿਆ? ਜਵਾਨ ਸਨ, ਵਿਆਹੇ ਬਾਰੇ ਸਨ? ਜਵਾਨ ਸਨ, ਬਿਲਕੁਲ। ਮੈਂ ਵਿਆਹੇ ਬਾਰੇ ਸਨ? ਵੇਖੇ ਨਹੀਂ, ਮੈਂ ਸੁਣੇ ਨੇ। ਅੱਛਾ, ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਇਹਨਾਂ ਨੂੰ ਪਿੰਡ ਦੇ ਵਿੱਚੋਂ ਪਿੰਡ ਵਾਲੇ ਆਪ ਛੱਡ ਕੇ ਆਏ ਨੇ ਅੱਗੇ, ਉਹਨਾਂ ਦੇ, ਜਾਂ ਉਹ ਆਪਣੇ ਆਪ ਗਏ ਨੇ? ਉਹ ਜਿਹੜਾ ਸਫ਼ਰ ਦੀ ਕਹਾਣੀ ਦੱਸੋ ਹਾਂ, ਕਿਸ ਤਰ੍ਹਾਂ ਮਾਮਲਾ ਚੱਲਿਆ ਉਹ 47 ਦੇ ਵਿੱਚ? ਇਹ ਸਾਰੇ ਸਿੱਖ ਇਕੱਠੇ ਹੋ ਗਏ। ਅੱਛਾ ਜੀ। ਬੀਬੀਆਂ ਬੰਦੇ ਇਕੱਠੇ ਹੋ ਗਏ। ਅੱਛਾ ਜੀ। ਸਾਡੇ ਜਿਹੜੇ ਥੋੜੇ ਜਿਹੇ ਮੁਸਲਮਾਨ ਸਨ ਜੀ, ਉਹਨਾਂ ਨੂੰ ਨੰਗਲ ਦੁਨਾ ਸਿੰਘ ਦੇ ਛੱਡ ਕੇ ਆਏ ਸਨ। ਨੰਗਲ ਦੁਨਾ ਸਿੰਘ? ਉੱਥੋਂ ਫਿਰ ਜਸਾ ਹੋਰ ਆ ਗਿਆ। ਇੱਥੋਂ ਆਪਣੇ ਆਪ ਗਏ ਨੇ? ਨਹੀਂ, ਸਾਡੇ ਮੁਸਲਮਾਨ ਨਾਲ ਛੱਡ ਕੇ ਆਏ ਹਨ। ਮੁਸਲਮਾਨ ਆਪ ਛੱਡ ਕੇ ਆਏ ਨੇ ਨੰਗਲ ਦੁਨਾ ਸਿੰਘ ਦੇ। ਅੱਛਾ, ਮਤਲਬ ਕਿ ਉੱਥੇ ਇਹ ਉਹਨਾਂ ਦਾ ਬਣਿਆ ਸੀ ਕੈਂਪ ਵਗੈਰਾ, ਇਕੱਠੇ ਉੱਥੇ ਹੋਏ ਸਨ? ਉਹ ਵੀ ਪਿੰਡ ਸਾਰਾ ਸਿੱਖਾਂ ਦਾ ਸੀ। ਨੰਗਲ ਦੁਨਾ ਸਿੰਘ ਵੀ? ਨੰਗਲ ਦੁਨਾ ਸਿੰਘ। ਅੱਛਾ, ਉੱਥੋਂ ਵੀ ਇਕੱਠੇ ਹੋ ਕੇ ਅੱਗੇ ਗਏ ਨੇ। ਨੰਗਲ ਦੁਨਾ ਸਿੰਘ ਦੇ ਸਿੱਖ ਬਹੁਤੇ ਸਨ। ਪਿੰਡੋਂ ਵੀ ਸਿੱਖਾਂ ਦਾ ਸੀ, ਇਹ ਵੀ ਸਿੱਖਾਂ ਦਾ ਸੀ, ਲਾਲੂਪੁਰ ਵੀ ਸਿੱਖਾਂ ਦਾ ਸੀ, ਆਨੰਦਪੁਰ ਵੀ ਸਿੱਖਾਂ ਦਾ ਸੀ, ਵੀ ਸਿੱਖਾਂ ਦਾ ਸੀ। ਹਾਂਜੀ, ਅਸੀਂ ਮਛਰਾਲੇ ਦੀ ਗੱਲ ਕਰ ਰਹੇ ਹਾਂ ਕਿ ਮਛਰਾਲੇ ਦੇ ਜਿੰਨੇ ਸਿੱਖ ਬੀਬੀਆਂ ਬੰਦੇ ਸਨ, ਬੱਚੇ, ਉਹਨਾਂ ਨੂੰ ਮਛਰਾਲੇ ਦੇ ਮੁਸਲਮਾਨਾਂ ਨੇ ਨੰਗਲ ਦੁਨਾ ਸਿੰਘ ਦੇ ਛੱਡ ਆਏ ਸਨ। ਅੱਛਾ, ਉਸ ਵਕਤ ਗਏ ਨੇ ਤਾਂ ਕੀ ਸਮਾਨ ਉਹਨਾਂ ਨੇ ਮਤਲਬ ਖੜਿਆ ਨਾਲ ਆਪਣੇ, ਜਿਹੜਾ ਨਾ ਉਹ ਜ਼ਰੂਰਤ ਦਾ ਸਮਾਨ ਖੜਨਾ ਸੀ? ਸਫਰ ਨਹੀਂ ਖੜਿਆ ਉਹਨਾਂ ਨੇ, ਸਾਡੇ ਪਿੰਡ ਦੇ ਨੇ ਕੁਝ ਨਹੀਂ ਖੜਿਆ, ਖਾਲੀ ਹੱਥੀ ਗਏ। ਘੋੜੀਆਂ ਦੇ ਗਏ ਨੇ, ਕੋਈ ਪੈਦਲ ਗਏ ਨੇ, ਤੇ ਕੋਈ ਪੈਦਲ ਗਏ ਤੇ ਮੀਂਹ ਵਰਦਾ ਸੀ, ਜ਼ੋਰ ਮੀਂਹ ਲੱਗਾ ਸੀ। ਅੱਛਾ, ਬਾਰਿਸ਼ ਜ਼ੋਰ ਪੈ ਰਹੀ ਸੀ। ਅੱਛਾ, ਬਾਰਿਸ਼ ਦੇ ਵਿੱਚ ਨਿਕਲੇ ਸਨ। ਇੱਥੋਂ ਦਾ ਬੰਦਾ ਨੰਗਲ ਦੁਨਾ ਸਿੰਘ ਤੱਕ ਕੋਈ ਜ਼ਖਮੀ ਨਹੀਂ ਹੋਇਆ। ਮਤਲਬ ਮੁਸਲਮਾਨ ਆਪਣੀ ਹਿਫਾਜ਼ਤ ਦੇ ਵਿੱਚ ਛੱਡ ਕੇ ਆਏ ਸਨ। ਸਹੀ। ਬਰਲ ਸਾਡਾ ਜਿਹੜਾ ਵਡੇਰਾ ਸੀ ਉਹ ਹੀ ਹੋਰਾਂ ਬੰਦਿਆਂ ਨੂੰ ਮੁਸਲਮਾਨ ਨਾਲ ਲੈ ਕੇ ਜੋ ਉੱਥੇ ਛੱਡ ਕੇ ਆਏ ਸਨ। ਤੁਹਾਡੇ ਬਜ਼ੁਰਗ ਜਿਹੜੇ ਸਨ ਉਹਨਾਂ ਦਾ ਨਾਂ ਕੀ ਸੀ? ਅਲੀ ਮੁਹੰਮਦ। ਅਲੀ ਮੁਹੰਮਦ। ਅੱਛਾ,
ਅਲੀ ਮੁਹੰਮਦ ਔਲਖ ਤੁਹਾਡੇ ਵਾਲਦ ਸਾਹਿਬ ਸਨ? ਨਹੀਂ, ਤਾਇਆ ਤਾਇਆ ਜੀ ਸਨ। ਠੀਕ ਹੈ, ਮਤਲਬ ਕਿ ਉਹਨਾਂ ਨੇ ਹੋਰ ਮੁਸਲਮਾਨਾਂ ਨੂੰ ਨਾਲ ਜੋੜ ਕੇ ਤੋ ਜਿਹੜੇ ਇੱਥੋਂ ਦੇ ਸਿੱਖ ਸਨ ਉਹਨਾਂ ਨੂੰ ਬਾਫਾਜ਼ਤ ਉਹਨਾਂ ਨੂੰ ਉੱਥੇ ਛੱਡ ਕੇ ਆਏ। ਜਿਸ ਵਕਤ ਉਹ ਇੰਡੀਆ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੋਈ ਤੁਹਾਡੇ ਨਾਲ ਕਿਸੇ ਦਾ ਕੋਈ ਆਉਣ ਜਾਣ ਖਤ ਪੱਤਰ? ਵਜ਼ੀਰ ਸਿੰਘ ਆਉਂਦਾ ਰਿਹਾ। ਵਜ਼ੀਰ ਸਿੰਘ ਇੱਥੇ ਆਇਆ? ਹਾਂ, ਕਈ ਵਾਰ ਆਇਆ। ਕਿੰਨੀ ਕੁ ਦੇਰ ਹੋ ਗਈ ਹੁਣ ਉਹਨੂੰ ਆਏ ਨੂੰ? ਹੁਣ ਤੇ ਮੇਰਾ ਘਰ ਫੌਤ ਹੋ ਗਿਆ ਉਹਨੇ। ਅੱਛਾ, ਉਹ ਤੁਹਾਡੀ ਮੁਲਾਕਾਤ ਹੋਈ ਵਜ਼ੀਰ ਸਿੰਘ ਨਾਲ? ਮੇਰੀ ਨਾਲ ਮੇਰੇ ਵਡੇਰਿਆਂ ਦੀ ਹੋਈ ਹੈ। ਮੈਂ ਤੇ ਹਾਂ ਹੀ ਪਾਕਿਸਤਾਨ ਦਾ ਜਾਂਦਾ। ਆਪ ਤੁਸੀਂ ਤਾਂ ਪਾਕਿਸਤਾਨ ਦੇ ਜਾਵਾਂ, ਇੱਥੇ ਬਜ਼ੁਰਗਾਂ ਨੇ ਦੱਸਿਆ ਨਾ। ਬਜ਼ੁਰਗਾਂ ਨੇ ਦੱਸਿਆ ਤੇ ਜਿਹੜੇ ਸਾਡੇ ਸਨ ਹਾਂ ਤੇ ਏਡੇ ਪਿਓ ਨੇ ਚਿੱਠੀਆਂ ਆਉਂਦੀਆਂ ਰਹੀਆਂ ਨੇ। ਅੱਛਾ, ਇਹ ਕਿਹਦੀ ਚਿੱਠੀ ਆਂਦੀ ਰਹੀ ਹੈ ਉਧਰੋਂ? ਹਾਂਜੀ, ਜਿਹੜੇ ਸਾਡੇ ਲੱਗਦੇ ਸਨ ਨਾ ਉਹਨਾਂ ਦੀ ਚਿੱਠੀਆਂ ਸਾਡੇ ਨਾਂ ਤੇ ਆਉਂਦੀਆਂ ਰਹੀਆਂ ਨੇ। ਹਾਕਮ ਅਲੀ ਦੇ ਨਾਂ ਤੇ, ਅਲੀ ਮੁਹੰਮਦ ਦੇ ਨਾਂ ਤੇ, ਮੁਹੰਮਦ ਹੁਸੈਨ ਦੇ ਨਾਂ ਤੇ। ਅੱਛਾ, ਹਾਕਮ ਅਲੀ, ਮੁਹੰਮਦ ਹੁਸੈਨ, ਇਹਨਾਂ ਨਾਵਾਂ ਤੇ ਉਧਰੋਂ ਖਤ ਆਉਂਦੇ ਨੇ? ਖਤ ਆਉਂਦੇ ਰਹੇ ਨੇ। ਅੱਗੇ ਫਿਰ ਸਾਡੇ ਇੱਥੇ ਉਹਨੂੰ ਪੜ੍ਹਨ ਵਾਲਾ ਕੋਈ ਨਹੀਂ ਸੀ। ਅੱਛਾ, ਉਹ ਫਿਰ ਗੁਜਰਾਂ ਨੇ ਜਾ ਕੇ ਪੜ੍ਹਾਈ ਸੀ। ਉਹ ਸਾਡੀ ਜ਼ੁਬਾਨ ਉਰਦੂ ਚ ਲਿਖਦੇ ਸਨ ਜਾਂ ਉਹ ਆਪਣੀ ਜ਼ੁਬਾਨ ਚ ਪੰਜਾਬੀ ਚ ਲਿਖਦੇ? ਗੁਰਮੁਖੀ ਚ? ਗੁਰਮੁਖੀ ਚ ਲਿਖ ਕੇ ਕਰਦੇ। ਅੱਛਾ, ਗੁਰਮੁਖੀ ਚ ਲਿਖ ਕੇ ਕਰਦੇ ਸਨ। ਉਹ ਖਤ ਕੌਣ ਭੇਜਦਾ ਸੀ? ਉਹ ਸਾਡੇ ਵਡੇਰੇ ਜਿਹੜੇ ਇੱਥੋਂ ਗਏ ਸਨ ਉਹ ਭੇਜਦੇ ਸਨ। ਨਹੀਂ, ਉਹਨਾਂ ਦੇ ਨਾਂ ਕੋਈ ਦੱਸੀ? ਨਾਂ ਦਾ ਨਹੀਂ, ਮਤਲਬ ਕਿ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਖਤੋ ਕਿਤਾਬਤ ਹੁੰਦੀ ਰਹੀ ਹੈ? ਮਤਲਬ ਕਿ 2 ਸਾਲ ਬਾਅਦ 3 ਸਾਲ ਬਾਅਦ ਜਿਸ ਟਾਈਮ ਠੰਡ ਠੰਡਾਈ ਹੋਇਆ? ਨਹੀਂ, ਮੇਰੀ ਹੋਸ਼ ਵੀ ਖਤ ਇੱਕ ਵਾਰੀ ਆਇਆ। ਅੱਛਾ, ਮੈਂ ਉਦੋਂ 10ਵੀਂ ਪੜ੍ਹਦਾ ਹਾਂ। ਅੱਛਾ, ਫਿਰ ਮੈਂ ਤੇ ਮੇਰਾ ਭਾਈ ਗੁਜਰਾਂ ਨੇ ਪੜ੍ਹਾਉਣ ਗਿਆ ਹਾਂ। ਅੱਛਾ, ਉਹ ਤੋਂ ਬਾਅਦ ਹੀ ਕੁਛ ਆਇਆ। ਉਹ ਤੁਹਾਨੂੰ ਯਾਦ ਹੈ ਕਿਹਨੇ ਲਿਖਿਆ ਸੀ ਖਤ? ਉਹ ਗੁਰਮੁਖੀ ਨਹੀਂ, ਲਿਖਿਆ ਕਿਹਨੇ, ਕਿਹੜੇ ਸਰਦਾਰ ਨੇ ਸੀ ਉਧਰੋਂ? ਹਾਂ, ਇਹ ਭਾਈ ਆਪ ਨੂੰ ਪਤਾ ਹੈ ਤੇ ਸਿੰਮੀ ਨੂੰ ਨਹੀਂ ਪਤਾ। ਅੱਛਾ, ਨਾਂ ਨਹੀਂ ਯਾਦ ਰਹਿ ਗਿਆ ਕਿਹਨੇ ਲਿਖਿਆ? ਦੱਸਿਆ ਲਿਖਿਆ ਇਸੀ ਉੱਤੇ ਸਰਨਾਮਾ। ਅੱਛਾ, ਉਹ ਅਰਜੀਨਵੀ ਨੇ ਸਾਨੂੰ ਦੱਸਿਆ ਵੀ ਤੇ ਚੇਤਾ ਕੋਈ ਨਹੀਂ ਰਿਹਾ। ਚੇਤਾ ਨਹੀਂ ਰਿਹਾ। ਠੀਕ, ਹੁਣ ਉਹ ਕਿਹੜੇ ਪਿੰਡ ਬੈਠੇ ਨੇ ਉੱਥੇ ਜਾ ਕੇ ਇੰਡੀਆ 'ਚ? ਉਹਨਾਂ ਹੀ ਨੇ, ਦੂਰ ਨਹੀਂ ਗਏ। ਅੱਛਾ, ਉਹਨਾਂ ਨੇੜੇ ਹੀ ਨੇ, ਬਾਰਡਰ ਦੇ ਕਿਤੇ ਨੇੜੇ ਬੈਠੇ ਨੇ। ਯਾਦ ਨਹੀਂ ਕਿਹੜੇ ਪਿੰਡ ਬੈਠੇ ਨੇ? ਉਹਨਾਂ ਪਿੰਡ ਲਿਖ ਕੇ ਘੱਲਦੇ ਤੇ ਪਤਾ ਲੱਗਦਾ ਨਾ। ਨਹੀਂ, ਉਹ ਅਸਲ ਦੇ ਵਿੱਚ ਇਹ ਹੈ ਉਹਨਾਂ ਨੇ ਆਪਣੇ ਪਿੰਡ ਦਾ ਲਾਜ਼ਮੀ ਜਿਸ ਟਾਈਮ ਅਸੀਂ ਖਤ ਲਿਖਨੇ ਆ ਨਾ, ਖਤ ਲਿਖਨੇ ਉਰਦੂ 'ਚ ਲਿਖਿਆ ਹੁੰਦਾ ਜਾਂ ਪੰਜਾਬੀ? ਹਾਂਜੀ, ਪੰਜਾਬੀ 'ਚ ਲਿਖਿਆ ਹੁੰਦਾ, ਇੰਗਲਿਸ਼ 'ਚ ਲਿਖਿਆ ਹੁੰਦਾ, ਉਹ ਪਤਾ ਚੱਲ ਜਾਣਾ ਸੀ। ਉਹਨਾਂ ਲਿਖਿਆ ਗੁਰਮੁਖੀ ਦੇ ਵਿੱਚ। ਤੇ ਉਹ ਪਹਿਲੀ ਗੱਲ ਤੇ ਤੁਹਾਨੂੰ ਉਹ ਜ਼ੁਬਾਨ ਹੀ ਨਹੀਂ ਆਉਂਦੀ। ਦੂਸਰੀ ਗੱਲ ਜੇ ਲਿਖਿਆ ਵੀ ਉਹਨਾਂ ਨੇ ਇੰਨਾ ਅਰਸਾ ਹੋ ਗਿਆ, ਉਹ ਇੰਨਾ ਅਰਸਾ ਹੋ ਗਿਆ ਤੇ ਉਹ ਜ਼ਿਹਨ 'ਚੋਂ ਨਿਕਲ ਗਿਆ। ਗੁਰਮੁਖੀ ਜਿਹੜੀ ਸਾਨੂੰ ਪੜ੍ਹਨੀ ਨਹੀਂ ਆਉਂਦੀ, ਗੁਜਰਾਂ ਨੇ ਜਾ ਕੇ ਪੜ੍ਹਾਉਂਦੇ ਸਾਂ। ਅੱਛਾ, ਜਦੋਂ ਕਿਤੇ ਉਹਨਾਂ ਦੀ ਚਿੱਠੀ ਆਣੀ ਤੇ ਗੁਜਰਾਂ ਲੈ ਜਾਣਾ। ਉੱਥੇ ਵੀ 2 ਅਰਜੀਨਵੀ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਪੜ੍ਹਦੇ ਸਨ। ਅੱਛਾ, ਉਹ ਮੁਸਲਮਾਨ ਸੀ ਕਿ ਸਿੱਖ ਸਨ? ਇੱਧਰ ਆ ਗਏ ਸਨ? ਇਹ ਨਹੀਂ ਪਤਾ। ਅੱਛਾ, ਮੈਂ ਕਿ 2 ਬੰਦਿਆਂ ਨੂੰ ਸਿਰਫ ਗੁਰਮੁਖੀ ਆਉਂਦੀ ਸੀ ਜ਼ਿਲ੍ਹੇ 'ਚ, ਬਾਕੀ ਸਾਰੇ ਪੜ੍ਹਨ ਵਾਲੇ ਵੀ ਉਧਰ ਚਲੇ ਗਏ ਤੇ ਪੜ੍ਹਾਉਣ ਵਾਲੇ ਵੀ ਉਧਰ ਚਲੇ ਗਏ। ਉਹ ਰਹੇ ਕੋ ਨਹੀਂ ਤੇ ਮੁਹੱਬਤਾਂ ਇੱਥੇ ਛੱਡ ਗਏ। ਚੰਗੇ ਵੀ ਹਰ ਮਜ਼ਹਬ 'ਚ ਨੇ, ਬੁਰੇ ਵੀ ਹਰ ਮਜ਼ਹਬ 'ਚ ਨੇ। ਚੰਗੇ ਹਰ ਖਾਨਦਾਨ 'ਚ ਨੇ, ਬੁਰੇ ਵੀ ਹਰ ਖਾਨਦਾਨ 'ਚ ਨੇ। ਬਿਲਕੁਲ, ਹਰ ਪਿੰਡ 'ਚ ਅੱਛੇ ਲੋਕ ਵੀ ਨੇ ਤੇ ਬੁਰੇ ਵੀ ਨੇ। ਅੱਛੀ ਸੋਚ ਵਾਲੇ ਨੇ, ਜੋੜਨ ਵਾਲੇ ਵੀ ਨੇ, ਨਖੇੜ ਵਾਲੇ ਵੀ। 47 ਤੋਂ ਪਹਿਲੇ ਜਿਹੜੇ ਇੱਕ ਦੂਸਰੇ ਦੇ ਨਾਲ ਸਾਂਝ ਭਿਆਲੀ ਦੇ ਨਾਲ ਚੱਲਣ ਵਾਲੇ, ਪਿਆਰ ਮੁਹੱਬਤ ਕਰਨ ਵਾਲੇ, ਇੱਕ ਜਗ੍ਹਾ ਤੇ ਇੱਕ ਮੰਜੀ ਤੇ ਇੱਕ ਹੁੱਕਾ ਪੀਣ ਵਾਲੇ ਤੇ ਇੱਕ ਪਲੇਟ ਦੇ ਵਿੱਚ ਖਾਣ ਵਾਲੇ, 47 ਆਈ ਹੈ, ਐਲਾਨ ਹੋਇਆ ਤੇ ਨਾਲ ਹੀ ਇੱਕ ਦੂਸਰੇ ਦੇ ਉਹ ਦੁਸ਼ਮਣ ਬਣ ਗਏ ਨੇ। ਉਹਦੀ ਵਜ੍ਹਾ ਸਿਰਫ ਇਹੋ ਹੀ ਹੈ ਕਿ ਜਿਸ ਵਕਤ ਉਹ ਪਤਾ ਸੀ ਮੁਸਲਮਾਨਾਂ ਨੇ ਉਧਰੋਂ ਇੱਧਰ ਆਉਣਾ ਹੈ, ਲਹਿੰਦੇ ਪੰਜਾਬ ਵਾਲੇ ਸਿੱਖ ਨੇ ਜਾਂ ਹਿੰਦੂ ਨੇ, ਇਹਨਾਂ ਨੇ ਉਧਰ ਜਾਣਾ, ਕੋਈ ਇਸ ਤਰ੍ਹਾਂ ਦੀ ਇਹਨਾਂ ਦੇ ਅੰਦਰ ਮਾਮਲਾ ਛੱਡ ਦਈਏ ਕਿ ਆਪਸ 'ਚ ਮੁੜ ਕੇ ਮਿਲ ਨਾ ਸਕਣ। ਪਹਿਲੇ ਇੱਕ ਦੂਸਰੇ ਤੋਂ ਆਪਣੀ ਜਾਨ ਕੁਰਬਾਨ ਕਰਦੇ ਨੇ, ਇੱਕ ਦੂਸਰੇ ਦੀ ਇੱਜ਼ਤ ਦੇ ਮੁਹਾਫਜ਼ ਨੇ। 47 ਦੀ ਵੰਡ ਹੋਈ ਹੈ, ਇੱਕ ਜਾਂ ਦੂਸਰੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ, ਇੱਜ਼ਤ ਦੇ ਦੁਸ਼ਮਣ ਬਣ ਗਏ ਨੇ। ਜਿਹੜਾ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਪਹਿਲੇ ਇੱਕ ਦੂਸਰੇ ਦੀ ਧੀ ਦੇ ਸਿਰ ਤੇ ਕੱਪੜਾ ਦਿੰਦਾ ਸੀ, ਬਿਲਕੁਲ ਜਿਵੇਂ ਗੱਲ, ਤੇ 47 ਨੇ ਉਹਨਾਂ ਲੋਕਾਂ ਨੂੰ ਇੱਕ ਦੂਸਰੇ ਦਾ ਕੱਪੜਾ ਖਿੱਚਣ ਤੋਂ ਮਜਬੂਰ ਕਰ ਦਿੱਤਾ। ਖਿੱਚ ਲਓ, ਲਾ ਲਓ। ਤਕਲੀਫਾਂ ਮੁਸਲਮਾਨਾਂ ਵੀ ਬੜੀਆਂ ਉਠਾਈਆਂ ਨੇ ਤੇ ਤਕਲੀਫਾਂ ਹਿੰਦੂਆਂ ਤੇ ਸਿੱਖਾਂ ਵੀ ਬੜੀਆਂ ਉਠਾਈਆਂ ਨੇ। ਇਹਦੇ ਵਿੱਚ ਕਸੂਰਵਾਰ ਉਹ ਲੋਕ ਨੇ, ਫਸਾਦ ਪੈਦਾ ਕਰਨ ਦੀ ਜੜ ਬਣਾਈ ਕਸੂਰਵਾਰ ਉਹ ਲੋਕ ਨੇ। 2 ਘਰਾਂ ਦੇ ਅੰਦਰ ਜਿਹੜੀ ਦੀਵਾਰ ਆ, ਇਹ ਦੀਵਾਰ ਦਾ ਕਸੂਰ ਨਹੀਂ ਹੈਗਾ,
ਦੀਵਾਰ ਦਾ ਕਸੂਰ ਨਹੀਂ ਹੈਗਾ। ਕਸੂਰ ਨਹੀਂ ਹੈਗਾ, ਕਸੂਰ ਸਾਡਾ ਆ ਜਿਹੜਾ ਅਸੀਂ ਦੀਵਾਰ ਦੇ ਪਰਲੇ ਪਾਸੇ ਆਲਿਆਂ ਦੇ ਨਾਲ ਆਪਣੀ ਚੀਜ਼ ਸ਼ੇਅਰ ਨਹੀਂ ਕਰਦੇ ਪਏ। ਉਸ ਵਕਤ ਦੀਵਾਰ ਹੁੰਦੀ ਸੀ ਮਕਾਨਾਂ ਦੇ ਘਰਾਂ ਦੇ ਵਿੱਚ, ਲੇਕਿਨ ਕੀ ਹੁੰਦਾ ਸੀ ਕਿ ਬੀਬੀਆਂ ਜਿਹੜੀਆਂ ਦੀਵਾਰ ਦੇ ਉੱਤੋਂ ਦੀ ਵੇਖਿਆ ਕਿਸੇ ਦਾ ਕੋਈ ਬੱਚਾ ਰੋਂਦਾ ਪਿਆ ਤੇ ਉਹਨੂੰ ਉੱਤੋਂ ਦੀ ਚੀਜ਼ ਫੜਾ ਦੇਣੀ ਕਿ ਇਹਨਾਂ ਦੇ ਬੱਚੇ ਨੂੰ ਭੁੱਖ ਲੱਗੀ ਹੋਈ ਹੈ, ਜਾਂ ਦੁੱਧ ਮੰਗਦਾ ਹੈ, ਲੱਸੀ ਮੰਗਦਾ ਹੈ, ਇਹਨਾਂ ਦਾ ਦੁੱਧ ਅਜੇ ਮਤਲਬ ਕਿ ਚੋ ਕੇ ਨਹੀਂ ਆਏ, ਹਾਂਜੀ ਇਹਨੂੰ ਦੇ ਦਿਓ। ਉਦੋਂ ਦੀਵਾਰ ਜਿਹੜੀ ਸੀ ਹੈ ਸੀ, ਮੁਹੱਬਤਾਂ ਦੇ ਅੰਦਰ ਦੀਵਾਰ ਨੇ ਰੁਕਾਵਟ ਨਹੀਂ ਪੈਦਾ ਕੀਤੀ। ਜਿਹੜੀ ਘਰ ਦੀ ਦੀਵਾਰ ਹੁੰਦੀ ਹੈ ਨਾ, ਇਹ ਵੀ ਇੱਕ ਸਰਹੱਦ ਹੁੰਦੀ ਘਰ ਦੀ, ਹਾਂਜੀ। ਇਸੇ ਤਰ੍ਹਾਂ ਮੁਲਕ ਦੀ ਜਿਹੜੀ ਸਰਹੱਦ ਬਣੀ ਹੋਈ, ਉਹ ਜਿਹੜੀ ਉਹ ਰੁਕਾਵਟ ਉਹ ਕੋਈ ਅਹਿਮੀਅਤ ਨਹੀਂ ਰੱਖਦੀ ਜੇ ਅਗਰ ਸਾਡੇ ਦਿਲ ਅੱਜ ਵੀ ਉਸੇ ਤਰ੍ਹਾਂ ਹੋਣ, ਸਾਡੇ ਦਿਲ ਅੱਜ ਵੀ ਉਸੇ ਤਰ੍ਹਾਂ, ਅਸੀਂ ਉਹੋ ਹੀ ਗੱਲਾਂ ਕਰੀਏ ਜਿਹੜੀਆਂ 47 ਤੋਂ ਪਹਿਲੇ ਗੱਲਾਂ ਕਰੀਦੀਆਂ ਸਨ, ਜਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਦੀ ਸੀ, ਪਿਆਰ ਨਾਲ, ਮੁਹੱਬਤ ਦੇ ਨਾਲ, ਤੇ ਦੁਨੀਆ ਤੋਂ ਇੱਕ ਦਿਨ ਚਲੇ ਜਾਣਾ। ਜੀ ਬਿਲਕੁਲ ਜਾਣਾ। ਅੱਛਾਈ ਕਰਨ ਵਾਲੇ ਵੀ ਚਲੇ ਜਾਣਾ, ਬੁਰਾਈ ਕਰਨ ਵਾਲੇ ਨੇ ਵੀ ਚਲ ਜਾਣਾ, ਫਸਾਦ ਕਰਨ ਵਾਲੇ ਨੇ ਵੀ ਚਲ ਜਾਣਾ, ਰੋਕਣ ਵਾਲੇ ਵੀ ਚਲ ਜਾਣਾ। ਉੱਥੇ ਫਿਰ ਅਜਰ ਮਿਲਣਾ ਹੀ ਹੈ, ਤੇ ਉੱਥੇ ਜੋ ਦੁਨੀਆ ਤੇ ਬੀਜਣਾ ਉਹ ਜਾ ਕੇ ਵੱਢਣਾ, ਸੋ ਜਿਹੜਾ ਨਾ ਵੱਢਣਾ। ਬਾਬਾ ਜੀ ਗੁਰੂ ਨਾਨਕ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਜੇ ਅਗਰ ਅਸੀਂ ਤਕਲੀਫਾਂ ਦੀ ਗੱਲ ਕਰੀਏ ਨਾ, ਤੇ ਤਕਲੀਫਾਂ ਹੁਣ ਵੀ ਘੱਟ ਨਹੀਂ ਹੈਗੀਆਂ, ਵਧੀਆਂ ਉਦੋਂ ਨਾਲੋਂ ਬੜੀਆਂ, ਪਹਿਲੇ ਨਾਲੋਂ ਵਧੀਆਂ ਨੇ। ਮੁਹੱਬਤਾਂ ਘਟੀਆਂ ਨੇ ਤੇ ਤਕਲੀਫਾਂ ਵੱਧ ਗਈਆਂ ਨੇ। ਮੁਹੱਬਤ ਹੈ ਹੀ ਕੋ ਨਾ ਦੇ, ਮੁਹੱਬਤ ਹੈ ਕੋ ਨਹੀਂ। 47 ਤੋਂ ਪਹਿਲੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ 'ਚ ਮੁਹੱਬਤ ਸੀ, ਖੂਨ ਸਫੈਦ ਹੋ ਗਏ ਨੇ ਹੁਣ ਤੇ ਹੁਣ ਅਸੀਂ ਸਾਰੇ ਮੁਸਲਮਾਨ ਰਹਿੰਦੇ, ਹੁਣ ਉਹ ਮੁਹੱਬਤ ਨਹੀਂ ਰਹਿ ਗਈ। ਵਧਣੀ ਚਾਹੀਦੀ ਸੀ, ਘਟੀ। ਇਹ ਘਟੀ ਹੈ। ਘਟੀ ਕਿਉਂ ਮੈਂ? ਅਸੀਂ ਨਬੀ ਪਾਕ ਦੇ ਹੁਕਮਾਂ ਤੇ ਨਹੀਂ ਚੱਲਦੇ, ਹੁਕਮਾਂ ਤੇ ਨਹੀਂ ਚੱਲਦੇ, ਆਪਣੀ ਇਮਾਨ ਤੇ ਨਹੀਂ ਰਹੇ ਜੀ। ਜੀ ਜ਼ੋਰ ਖੂਨ ਤੇ ਲਾਲਚ ਤੇ, ਮੈਂ ਅਮੀਰ ਹੋ ਜਾ, ਮੈਂ ਅਮੀਰ ਹੋ ਜਾ, ਮੈਂ ਇਹਦੇ ਕੋ ਖੋ ਲਵਾਂ। ਅੱਜ ਤੇ ਭਾਈਆਂ ਨੂੰ ਭਾਈ ਕਤਲ ਪਾ ਕਰਦੇ ਨੇ, ਕਾਹਦੇ ਵਾਸਤੇ ਕਰਦੇ ਨੇ? ਦੁਨੀਆ ਦੇ ਮਾਲ ਵਾਸਤੇ। ਇਸ ਤਰ੍ਹਾਂ ਉਹ ਰਹਿੰਦਾ ਕੋਲ ਕੋ ਨਹੀਂ, ਇੱਕ ਜ਼ਿਲ੍ਹੇ ਜਾ ਪੀਂਦਾ, ਦੂਜਾ ਕਬਰਾਂ ਜਾ ਪੀਂਦਾ, ਦੂਸਰਾ ਕਬਰਾਂ ਜਾ ਕੇ ਉਹ ਸੁੰਝ ਹੋ ਜਾਂਦੀ, ਲੋਕੀ ਐਸਾ ਕਰਦੇ ਨੇ। ਸਹੀ ਹੈ। ਲੋ ਜੀ, ਵੀਡੀਓ ਬਣਾਉਣ ਦਾ ਵੀ ਸਾਡਾ ਮਕਸਦ ਇਹੋ ਹੀ ਹੈ ਕਿ ਅੱਛੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਸ਼ੇਅਰ ਕਰੀਏ। ਇੰਡੀਆ ਤੋਂ ਜਿਹੜੇ ਨੇ ਬਹੁਤ ਸਾਰੇ ਸਾਡੇ ਦੋਸਤ ਨੇ, ਉਹ ਕਾਫੀ ਹੱਦ ਤੱਕ ਜਿਹੜਾ ਨਾ ਇਸ ਚੀਜ਼ ਨੂੰ ਉਹ ਉਜਾਗਰ ਕਰ ਰਹੇ ਨੇ ਕਿ ਉਹ ਮਾਹੌਲ, ਉਹ ਮੁਹੱਬਤਾਂ ਸਰਹੱਦਾਂ ਤੇ ਖਤਮ ਹੋਣੀਆਂ ਨਹੀਂ ਜਿਹੜੀਆਂ ਗੌਰਮੈਂਟ ਦੀ ਤਰਫੋਂ ਬਣ ਗਈਆਂ ਨੇ, ਲੇਕਿਨ ਜਿਹੜਾ ਪਿਆਰ ਹੈ ਉਹ ਵੱਧ ਸਕਦਾ ਹੈ। ਨਫ਼ਰਤ ਜਿਹੜੀ ਪੈਦਾ ਕੀਤੀ ਗਈ 47 ਦੇ ਦੌਰਾਨ ਉਹ ਖਤਮ ਹੋ ਸਕਦੀ ਹੈ। ਤੇ ਉਹ ਇਸੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਨਾ ਬਹੁਤ ਸਾਰੇ ਲੋਕ, ਭੈਣ ਭਰਾ ਵਿਛੜੇ, ਦੋਸਤ ਅਹਿਬਾਬ ਯਾਰ ਵਿਛੜੇ, ਉਹ ਮਿਲੇ ਨੇ। ਜਿਹੜੇ ਇੱਥੋਂ ਗਏ ਨੇ ਸਰਦਾਰ, ਜਿਨ੍ਹਾਂ ਦੇ ਖਤ ਤੁਹਾਨੂੰ ਆਉਂਦੇ ਰਹੇ ਨੇ, ਤੁਹਾਨੂੰ ਨਾਮ ਯਾਦ ਨਹੀਂ ਰਹਿ ਗਏ, ਕਿਹੜੇ ਪਿੰਡ ਬੈਠੇ ਨੇ ਤੇ ਕੀ ਉਹਨਾਂ ਦੇ ਅੱਗੋਂ ਬੱਚਿਆਂ ਦੇ ਨਾਮ ਸਨ। ਜੇ ਉਹ ਅਗਰ ਤੁਹਾਨੂੰ ਮਿਲਣਾ ਚਾਹਣ, ਇੱਥੇ ਆਉਣਾ ਚਾਹਣ, ਫਿਰ ਤੁਹਾਡੇ ਤਾਸਰਾਤ ਕੀ ਹੋਣਗੇ? ਅਸੀਂ ਉਹਨਾਂ ਨੂੰ ਮਿਲਾਂਗੇ, ਮੁਹੱਬਤ ਕਰਾਂਗੇ, ਰੋਟੀ ਪਾਣੀ ਦਿਆਂਗੇ, ਉਹਨਾਂ ਦੇ ਹਿਫਾਜ਼ਤ ਵੀ ਕਰਾਂਗੇ। ਹਿਫਾਜ਼ਤ ਫਿਰ ਹਕੂਮਤ ਹੀ ਕਰਦੀ ਹੈ, ਬਾਕੀ ਸਾਡੇ ਮਸ਼ਰਾਲੇ ਵਿੱਚ ਆਉਣ ਤੇ ਅਸੀਂ ਵੀ ਹਿਫਾਜ਼ਤ ਕਰਾਂਗੇ। ਉਸੇ ਨਜ਼ਰ ਨਾਲ ਵੇਖਾਂਗੇ, ਸਾਡੇ ਹੀ ਨੇ, ਭਾਵੇਂ ਉਧਰ ਚਲੇ ਗਏ ਨੇ, ਸਾਡੇ ਨੇ ਰਹਿਣੇ, ਸਾਡੇ ਨੇ ਭਾਵੇਂ ਉਧਰ ਚਲੇ ਗਏ ਨੇ, ਬਿਲਕੁਲ ਸਾਡੇ ਰਹਿਣੇ ਨੇ। ਕਿਆ ਹੀ ਬਾਤ ਹੈ। ਬਰਾਦਰੀ ਟੇਢੇ ਪੇੜ ਤੇ ਬਰਾਦਰੀ ਹੁੰਦੀ ਹੈ, ਬਰਾਦਰੀ ਤੇ ਬਰਾਦਰੀ ਦੀ, ਖੂਨ ਹੈ, ਮਤਲਬ ਬੇਸ਼ੱਕ ਦੋ ਨੇ। ਇਸ ਮਸ਼ਰਾਲੇ ਦੇ ਵਿੱਚ ਸਿਰਫ ਅਸੀਂ ਉਹਨਾਂ ਦੀ ਬਰਾਦਰੀ, ਅੱਛਾ, 2 ਘਰ, ਹਾਂਜੀ, ਇੱਕ ਚੋਰੀ ਸ਼ਫੀ ਮੁਹੰਮਦ ਦਾ, ਹਾਂਜੀ, ਇੱਕ ਚੋਰੀ ਹਾਕਮ ਦਾ, ਜਾਲੀ ਮੁਹੰਮਦ ਦਾ, ਸਮਝ ਲਓ। ਹਾਂਜੀ। ਇਸ ਪਿੰਡ 'ਚ ਅਸੀਂ ਬਸਿੰਦੇ 2 ਘਰ ਹਾਂ। ਬਿਲਕੁਲ ਸਹੀ ਹੈ। ਬਲਕਿ ਯਾਦਾਂ ਹਜੇ ਤੱਕ ਉਹ ਉਹਨਾਂ ਦੀਆਂ ਆਉਂਦੀਆਂ। ਉਹ ਅੱਜ ਇੱਥੇ ਹੁੰਦੇ ਤੇ ਸਾਡਾ ਸਾਰਾ ਕਬੀਲਾ ਹੀ ਸਾਡਾ ਸੀ। ਅਗਰ ਉਹ ਇੱਥੇ ਹੁੰਦੇ ਸਾਰਾ ਕਬੀਲਾ ਸਾਡਾ ਸੀ। ਜਿਹੜੇ ਇਹ ਆਏ ਨੇ, ਇਹ ਵੀ ਤਾਂ ਸਾਡਾ ਖਾਨਦਾਨ ਹੀ ਹੈ ਨਾ। ਇਹ ਵੀ ਪਿਆਰ ਤਰ੍ਹਾਂ ਕਰਦੇ ਨੇ ਅਸੀਂ, ਇਹ ਵੀ ਖਾਨਦਾਨ ਹੀ ਹੈ ਨਾ, ਮਤਲਬ ਰਲਦੇ ਬਸ। ਬੜੀ ਅੱਛੀ ਗੱਲ, ਬੜੀ ਮਿਹਰਬਾਨੀ, ਕਦਰੋਂ ਕਰਦਾ, ਲੜਾਈ ਚੱਲਦਾ, ਕੋਈ ਗੱਲ ਨਹੀਂ, ਬੜੀ ਅੱਛੀ ਗੱਲ ਕੋਈ ਨਹੀਂ ਹੈ। ਦੇਖੋ, ਕੁਦਰਤ ਨੇ, ਅੱਲਾਹ ਪਾਕ ਨੇ ਮਿੱਟੀ ਵੀ ਐਸੀ ਬਣਾ ਛੜੀ ਜਿੱਥੇ ਇੱਥੇ ਖੂਨ ਖਰਾਬਾ ਨਹੀਂ ਹੁੰਦਾ। ਅੱਲਾਹ ਦਾ ਬੰਦਾ ਆ ਗਿਆ, ਉਹਨੇ ਕਲਮਾ ਪੜ੍ਹਾਤਾ, ਅਸੀਂ ਮੁਸਲਮਾਨਾਂ 'ਚ ਪੈਦਾ ਹੋ ਗਏ, ਪਾਕਿਸਤਾਨ 'ਚ ਰਹਿ ਗਏ ਹਾਂ, ਨਹੀਂ ਤੇ ਅਸਾਂ ਵੀ ਉੱਥੇ ਹੀ ਜਾਣਾ ਸੀ। ਸਹੀ, ਉਹਨਾਂ ਕੋਲ ਹੀ ਜਾਣਾ ਸੀ ਨਾ। ਹਾਂਜੀ, ਉਹਨਾਂ ਦੇ ਨਾਲ ਹੀ ਜਾਣਾ ਸੀ, ਆਪਣੇ ਦਾਦਕੇ ਜਿਹੜੇ ਸਨ ਪਹਿਲੇ। ਹਾਂ,
चलो अल्लाह ताला खैर वफीयत रखे। बहुत बहुत मेहरबानी। तो जेडे साढ़े दोस्त चढ़ते पंजाब वाले वीडियो देख रहे हैं, इन्होंने बजुर्गों के जोड़े खानदान नाले सन, चाचे ताए जोड़े ने वो इंडिया चल गए ने, इन्होंने नाम ले ना औलख जाट सन। तो अगर वो वीडियो देख रहे हैं, खुद देख रहे हैं या कोई उन्होंने बारे कोई जानता है, मछराला औल खां थाना वांडो तहसील कामों की ते जिला गुजरांवाला। इस टाइम तहसील कामों की है, पहले ये तहसील गुजरांवाला होंदी सी। ਜਿਹੜੇ इतों जट औलख जिन्हों के नाम इन्होंने बजुर्गों ने लए ने वो इन्हों के फैमिली मैंबर सन, खानदान सी। तो जोड़ा उन्होंने बारे जानता है वो उन्होंने तक साड़ी वीडियो पहुँचा दिओ तो इन्होंने बजुर्गों का सलाम करा दिओ। तो वो कोशिश करो कि जिसा तक भी उन्होंने नाल राबता हुंदा है तो इन्होंने बजुर्गों के नाल जिहड़ा ना वो राबता कर लैन। इत्थे मेरा ख्याल कोई सिखां दा या हिंदुआं दे इस मछराला औल खां च हिंदुआं सिखां दा घर तो कोई नहीं है। किधरले पासे दसदे सन बजुर्ग घर? ਉਹ ਪਿੰਡ ਦੇ ਵਿੱਚ ਨੂੰ ਤੇ ਲੈਂਟਰ ਪੈ ਗਏ ਨੇ। अच्छा वो मतलब वो ख़त्म हो गए ने तो उसमें लैंटर वगैरह पै गए ने जिन्ने भी है सन। ठीक है, बहरहाल यह मस्जिद है इस वक्त तो जी पाकिस्तान हिंदुस्तान बनने तो पहले यह सामने दरवाजा जामे मस्जिद नूरानी। तो एक यह गली है पिंड दे विचकार जांदा रस्ता, तो दूसरी गली यह पिंडों बाहर जांदा है। इधर मोटरसाइकिल खड़ी है।